ਮੈਨੂੰ ਮੈਂ ਸਹੀ ਦੱਸਾਂ ਤਾਂ ਮੈਨੂੰ ਕਿਸੇ ਮੁਲਕ ਜਾਣ ਦੀ ਇੰਨੀ ਕਿਉਰਿਓਸਿਟੀ ਨਹੀਂ ਸੀ ਜਿੰਨੀ ਪਾਕਿਸਤਾਨ ਆਉਣ ਦੀ ਅੱਛਾ ਹਨਾ। ਮੇਰੇ ਬੜੇ ਦਿਲ ਦੀ ਕਿਉਂਕਿ ਸਾਡੀ ਇੱਕੋ ਬੋਲੀ ਆ ਹਨਾ, ਇੱਕੋ ਜੇ ਸੁਭਾਅ ਨੇ, ਉਹੀ ਸਾਡੇ ਤਿਉਹਾਰ ਨੇ, ਉਹੀ ਸਾਡੀਆਂ ਜਿਹੜੀਆਂ ਫਸਲਾਂ ਅਸੀਂ ਹਨਾ ਚਾਹੇ ਖੇਤੀਬਾੜੀ ਕਰਦੇ ਹਾਂ ਉਹੀ ਤੋਂ ਉਦਾਂ ਦੀਆਂ ਤੁਸੀਂ ਬੀਜਦੇ ਹੋ। ਮਤਲਬ ਉਹ ਹਮੇਸ਼ਾ ਹੀ ਇੱਕ ਲੱਗਦਾ ਹੁੰਦਾ ਕਿ ਅਸੀਂ ਅਲੱਗ-ਅਲੱਗ ਕਿਉਂ ਆ। ਜਿਹੜੀ ਸਾਡੀ ਇੱਕ ਵਿਰਾਸਤੀ ਗਾਇਕੀ ਆ ਹਨਾ, ਪੁਰਾਣੀ ਜਿਹੜੀ ਜਿਹਨੂੰ ਹੁਣ ਤਾਂ ਚਲੋ ਬੜਾ ਕੁਝ ਚੇਂਜ ਹੋ ਗਿਆ, ਅੱਜ ਕੱਲ ਰੈਪ ਸ਼ੈਪ ਆਉਂਦੇ ਆ ਜਾਂ ਉੱਦਾਂ ਦੇ ਮਿਊਜ਼ਿਕ ਹੁਣ ਚੱਲਦਾ, ਪਰ ਜਿਹੜੀ ਮੈਲੋਡੀਅਸ ਜਿਹੜੀ ਗਾਇਕੀ ਆ ਉਹ ਪਾਕਿਸਤਾਨ ਦੇ ਬਖੂਬੀ ਮੇਰਾ ਖਿਆਲ ਕਿਹਦਾ ਨਾਂ ਲਵਾਂ ਮੈਂ, ਸਾਰੀ ਜਿਹੜਾ ਉਹ ਇੱਕ ਸੁਰ ਨੂੰ ਕਹਿ ਲਓ, ਜੋ ਮਿਠਾਸ ਨੂੰ ਕਹਿ ਲਓ ਹਨਾ, ਜਿਹੜੇ ਸਾਡੀ ਵਿਰਾਸਤ ਹੈਗੀ ਆ ਉਹ ਬੜੇ ਵਧੀਆ ਤਰੀਕੇ ਦੇ ਨਾਲ ਪਾਕਿਸਤਾਨੀ ਜਿਹੜੇ ਸਿੰਗਰ ਹੈਗੇ ਆ ਮੈਨੂੰ ਸਾਰੇ ਚੰਗੇ ਲੱਗਦੇ ਆ, ਮੈਂ ਸੁਣਦਾ ਰਹਿੰਦਾ। ਵੀਰ ਸਿੰਘ ਮੁਸ਼ਕਾਬਾਦ ਸਾਡੇ ਆਰਟਿਸਟ ਨੇ ਬੜੇ ਸੋਹਣੇ ਪੰਜਾਬ ਦੇ ਤੇ ਅੱਜ ਮਿਲਣ ਆਏ ਕਿਉਂਕਿ ਮੈਂ ਦੁਬਈ ਸਾਂ ਜੀ ਤੇ ਆਏ ਮੇਰੇ ਸਪਾਂਸਰ ਤੇ ਮੈਂ ਇੱਥੇ ਨਹੀਂ ਆ। ਨਹੀਂ ਸੀਗਾ, ਇਹਨਾਂ ਨੇ ਮੈਨੂੰ ਕਿਹਾ ਵੀ ਫਰਵਰੀ ਦੇ ਵਿੱਚ ਆਈ, ਵੀ ਫਰਵਰੀ ਦੇ ਅਸੀਂ ਆ ਜਾਣਾ। ਪੂਰੀ ਫਰਵਰੀ ਨਿਕਲ ਗਈ, ਮਾਰਚ ਚੜ ਗਿਆ, ਪਰ ਇਹ 24 ਨੂੰ ਆ ਗਏ ਸੀ ਜਦ ਤੱਕ ਮੈਂ ਬਿਜੀ ਸੀਗਾ। ਸੋ ਅੱਜ ਮਿਲ ਕੇ 100 ਕਿਸਮ ਦਾ ਕਿ ਬੜਾ ਆਨੰਦ ਆ ਰਿਹਾ, ਕਿਉਂਕਿ ਇੱਕ ਹੁੰਦੀ ਹੈ ਇੱਕ ਤਾਂਘ ਹੁੰਦੀ ਹੈ, ਇੱਕ ਭੁੱਖ ਹੁੰਦੀ ਆ। ਉਹ ਜਿਹੜੀ ਭੁੱਖ ਸੀਗੀ ਉਹ ਹੁਣ ਜਾ ਕੇ ਦੇਖ ਕੇ ਲੈ ਰਹੀ ਆ, ਪਰ ਹਲੇ ਮਿਟੀ ਨਹੀਂ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰੇ ਨਾ ਜਾਣਾ, ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ। अस्सलाम वालेकुम ਸਾਰੇ ਦੋਸਤਾਂ ਨੂੰ ਜਿਹੜੇ ਜੁੜੇ ਆ ਸਾਡੇ ਨਾਲ ਸਾਡੇ ਚੈਨਲ ਤੇ ਪੰਜਾਬੀ ਲਹਿਰ ਤੇ ਮੈਂ ਨਾਸਰ ਢਿੱਲੋਂ ਤੇ ਅਸੀਂ ਫਿਰਦੇ ਪਏ ਅੱਜ ਲਾਹੌਰ। ਸਵੇਰੇ ਦਾ ਟਾਈਮ ਹੈ ਤੇ ਅਸੀਂ ਜਾਂਦੇ ਪਏ ਵਾਘਾ ਬਾਰਡਰ ਰਵਿੰਦਰ ਗਰੇਵਾਲ ਹੋਣੀ ਤੇ ਗੁਰਭਜਨ ਗਿੱਲ, ਸੁਨੀਲ ਕਟਾਰੀਆ BBC ਪੰਜਾਬੀ ਤੋਂ ਬਹੁਤ ਸਾਰੇ ਵਿਦਵਾਨ ਲਿਖਾਰੀ ਸਾਰੇ ਦੋਸਤ ਸਾਡੇ ਆਏ ਨੇ। ਉਹਨਾਂ ਨੂੰ ਰਿਸੀਵ ਵੈਲਕਮ ਕਰਨ ਵਾਸਤੇ ਜਾ ਰਹੇ ਹਾਂ। ਨਾਲ ਮੇਰੇ ਸਮੀ ਵੀ ਨਹੀਂ ਆਇਆ, ਵਕਾਰ ਵੀ ਨਹੀਂ ਆਇਆ, ਇਸ ਤੋਂ ਕਿ ਉਹ ਇੱਕ ਗਿਆ ਨਨਕਾਣਾ ਸਾਹਿਬ ਨੂੰ, ਇੱਕ ਦੋਸਤ ਨੇ ਆਏ ਉਹਨਾਂ ਨੂੰ ਲੈ ਕੇ, ਤੇ ਦੂਜੀ ਜਿਹੜੀ ਫੈਮਿਲੀ ਆਈ ਉਹਨਾਂ ਨੂੰ ਲੈ ਕੇ ਕਰਤਾਰਪੁਰ ਸਾਹਿਬ ਗਏ, ਤੇ ਮੈਂ ਇੱਥੇ ਆ ਆਪਣੇ ਜ਼ਹੀਰ ਸੰਧੂ ਸਾਹਿਬ ਮੇਰੇ ਦੋਸਤ ਨੇ, ਇਹਨਾਂ ਨੂੰ ਲਿਆ ਲਾਹੌਰੋਂ ਤੇ ਅਸੀਂ ਚੱਲੇ ਹੁਣ ਵਾਘਾ ਬਾਰਡਰ ਤੇ। ਸੋ ਜੁੜੇ ਰਹਿਣਾ ਅੱਜ ਦੇ ਵਲੌਗ ਦੇ ਵਿੱਚ। ਰਵਿੰਦਰ ਗਰੇਵਾਲ ਹੋਣੀ ਤੇ ਦੂਜੇ ਸਾਰੇ ਆਪਣੇ ਦੋਸਤ ਜਿਹੜੇ ਲਿਖਾਰੀ ਵਿਦਵਾਨ ਸਾਡੇ ਬਜ਼ੁਰਗ ਗੁਰਭਜਨ ਗਿੱਲ ਤੇ ਮਾਂ ਜੀ ਹੋਣੀ ਉਹ ਵੀ ਆ ਰਹੇ ਨੇ, ਉਹਨਾਂ ਨੂੰ ਵੀ ਮਿਲਾਂਗੇ। ਗੁਰਤੇਜ ਕੁਹਾਰ ਵਾਲਾ ਉਹ ਆਏ ਹੋਏ ਨੇ, ਭੁੱਲਰ ਸਾਹਿਬ ਆਏ ਹੋਏ ਨੇ, ਜਰਨਲਿਸਟ ਨੇ, ਜਗਤਾਰ ਭੁੱਲਰ ਜੀ, ਤੇ ਹੋਰ ਬਹੁਤ ਸਾਰੇ ਨਾਂ ਨੇ ਜਿਹੜੇ ਇਸ ਬੜੇ ਆਰਟਿਸਟ, ਕਲਾਕਾਰ, ਵਿਦਵਾਨ, ਲਿਖਾਰੀ, ਬਹੁਤ ਸਾਰੇ ਜਿਹੜੇ ਨਾ ਸੂਝਵਾਨ ਅੱਜ ਤੁਹਾਨੂੰ ਇਸ ਵਲੌਗ 'ਚ ਵੇਖਣ ਨੂੰ ਮਿਲਣਗੇ। ਸੋ ਜੁੜੇ ਰਹਿਣਾ ਨਾਲ, ਚੱਲਦੇ ਆਪਾਂ ਵਾਘਾ ਬਾਰਡਰ। ਅਸੀਂ ਇਸ ਵੇਲੇ ਵਾਘਾ ਬਾਰਡਰ, ਸਾਡੇ ਦੋਸਤ ਆਉਂਦੇ ਜਾਂਦੇ ਰਹਿੰਦੇ ਨੇ ਇੰਡੀਆ ਪੰਜਾਬ ਤੋਂ, ਕੋਸ਼ਿਸ਼ ਕਰੀ ਦੀ ਸਾਰਿਆਂ ਨੂੰ ਮਿਲਣ ਦੀ। ਤੇ ਜਦੋਂ ਕੋਈ ਨੌਨ ਐਕਟਰ ਜਾਂ ਹੁੰਦਾ ਫਿਰ ਉਦੋਂ ਵੀ ਆਈਦਾ ਉਹਨਾਂ ਨੂੰ, ਲੇਕਿਨ ਇਹ ਰੀਲਸ ਜਿਹੜੀਆਂ ਨੇ ਇੱਕ ਸੌਫਟ ਮੈਸੇਜ, ਵਧੀਆ ਮੈਸੇਜ ਲੋਕਾਂ ਤੱਕ ਪਹੁੰਚਦਾ। ਸੋ ਕੋਸ਼ਿਸ਼ ਕਰੀਦੀ ਉਹਨਾਂ ਨੂੰ ਆ ਕੇ ਮਿਲੀ, ਉਹਨਾਂ ਦਾ ਵੈਲਕਮ ਕਰੀਏ। ਸਾਡੇ ਕੋਲ ਨੇ ਰਵਿੰਦਰ ਗਰੇਵਾਲ ਭਾਜੀ ਆਏ ਨੇ ਇੰਡੀਆ ਤੋਂ। ਵੈਲਕਮ ਜੀ। ਬਹੁਤ ਸ਼ੁਕਰੀਆ ਜੀ, ਥੈਂਕ ਯੂ। ਉਹ ਇੱਥੇ ਨਾ ਤੁਹਾਨੂੰ ਜਾਂ ਸਿੰਗਿੰਗ ਦੇ ਤੌਰ ਤੇ ਜਾਣਦੇ ਹੀ ਆ, ਜਿਹੜੀ ਆਪਣੀ ਫਿਲਮ ਹੈ ਨਾ ਡੰਗਰ ਡਾਕਟਰ ਬਣੇ, ਉਹ ਸਾਰਿਆਂ ਤਕਰੀਬਨ ਵੇਖੀ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਔਰ ਬਹੁਤ ਤੁਹਾਡਾ ਥੈਂਕ ਯੂ। ਔਰ ਨਾਸਰ ਹੁਣ ਨੂੰ ਵੈਸੇ ਮੈਂ ਵੀ ਦੇਖਦਾ ਰਹਿਣਾ, ਬੜੀਆਂ ਤੁਹਾਡੇ ਜਿਹੜੀਆਂ ਵੀਡੀਓਜ਼ ਨੇ, ਬੜੇ ਤੁਸੀਂ ਵਿਛੜੇ ਪਰਿਵਾਰਾਂ ਦੇ ਮੇਲ ਕਰਾਏ ਆ। ਮੈਂ ਕਹਿੰਦਾ ਬੜਾ ਇਹ ਵੀ ਵੱਡੀ ਸੇਵਾ ਜਿਹੜੀ ਤੁਸੀਂ ਕਰ ਰਹੇ ਹੋ। ਹਾਂ, ਤੇ ਹੋਪਫੁਲੀ ਤੁਸੀਂ ਪਾਕਿਸਤਾਨ ਆਏ ਹੋ ਤੇ ਇਹ ਵੀਡੀਓ ਦਾ ਮੈਸੇਜ ਤੇ ਤੁਹਾਡਾ ਸਾਰੇ ਦਾ ਸਾਰਾ ਟੂਰ ਜਿਹੜਾ ਉਹ ਵਧੀਆ, ਜਿਸ ਤਰ੍ਹਾਂ ਪਾਕਿਸਤਾਨ ਦਾ ਅਸਲ ਚਿਹਰਾ ਸਾਰਿਆਂ ਤੱਕ ਪਹੁੰਚੇਗਾ। ਤੁਹਾਨੂੰ ਇੰਜੋਏ ਕਰੋਗੇ ਤੁਸੀਂ ਪਾਕਿਸਤਾਨ ਆ ਕੇ। ਬੜੀ ਮਿਹਰਬਾਨੀ, ਦਿਲੋਂ ਵੈਲਕਮ। ਬਹੁਤ ਲਓ ਜੀ, ਪਹੁੰਚ ਗਏ ਆਪਣੇ ਕੋ ਰਵਿੰਦਰ ਭਾਜੀ ਤੇ ਗੁਰਬਚਨ ਗਿੱਲ ਤੇ ਹੋਰ 55 ਨੇ ਲੋਕ ਨਾ। ਹਾਂਜੀ 53 ਜਿਹੜੀ ਵਰਲਡ ਪੰਜਾਬੀ ਕਾਨਫਰੰਸ ਹੋ ਰਹੀ ਹੈ ਲਾਹੌਰ ਦੇ ਵਿੱਚ, ਉਹਦੇ ਲਈ ਸ਼ਿਰਕਤ ਲਈ ਆਏ ਨੇ ਤੇ ਕੁਝ ਦਿਨਾਂ ਲਈ ਲਾਹੌਰ ਆਉਣਗੇ ਤੇ ਆਪਾਂ ਇਹਨਾਂ ਨਾਲ ਗੱਪਾਂ ਸ਼ੱਪਾਂ ਮਾਰਾਂਗੇ ਤੇ ਘੁਮਾਵਾਂਗੇ ਇਹਨਾਂ ਨੂੰ ਲਾਹੌਰ। ਸੋ ਬਹੁਤ ਸ਼ੁਕਰੀਆ। ਔਰ ਮੇਰੀ ਖੁਦ ਦੀ ਬੜੀ ਇੱਛਾ ਸੀ ਢਿੱਲੋਂ ਸਾਹਿਬ ਤੁਹਾਨੂੰ ਮਿਲਣ ਦੀ, ਕਿਉਂਕਿ ਬੜੇ ਤੁਹਾਡੇ ਵੀਡੀਓਜ਼ ਦੇਖਦੇ ਰਹਿੰਦੇ ਆ, ਬੜੇ ਵਧੀਆ ਕੰਮ ਤੁਸੀਂ ਕਰ ਰਹੇ ਹੋ। ਔਰ ਇਹ ਤਾਂ ਸਾਰੇ ਹੀ ਮੇਰਾ ਖਿਆਲ ਜਿਹੜੇ ਵੀ ਕਲਾ ਨੂੰ ਪਿਆਰ ਕਰਨ ਵਾਲੇ ਆ ਜਾਂ ਆਮ ਲੋਕ ਹਨਾ, ਸਾਰੇ ਹੀ ਚਾਹੁੰਦੇ ਆ ਕਿ ਆਪਸ ਦੇ ਵਿੱਚ ਆਪਾਂ ਪਿਆਰ ਕਰੀਏ, ਤਾਲਮੇਲ ਹੋਵੇ। ਔਰ ਮੈਂ ਸਹੀ ਦੱਸਾਂ ਤਾਂ ਮੈਨੂੰ ਕਿਸੇ ਮੁਲਕ ਜਾਣ ਦੀ ਇੰਨੀ ਕਿਉਰਿਓਸਿਟੀ ਨਹੀਂ ਸੀ ਜਿੰਨੀ ਪਾਕਿਸਤਾਨ ਆਉਣ ਦੀ ਹਨਾ। ਮੇਰੇ ਬੜੇ ਦਿਲ ਦੀ ਕਿਉਂਕਿ ਸਾਡੀ ਇੱਕੋ ਬੋਲੀ ਆ ਹਨਾ, ਇੱਕੋ ਜੇ ਸੁਭਾਅ ਨੇ, ਉਹੀ ਸਾਡੇ ਤਿਉਹਾਰ ਨੇ, ਉਹੀ ਸਾਡੀਆਂ
ਜਿਹੜੀਆਂ ਫਸਲਾਂ ਅਸੀਂ ਹਨਾ ਚਾਹੇ ਖੇਤੀਬਾੜੀ ਕਰਦੇ ਆ ਉਹੀ ਤੋਂ ਉਦਾਂ ਦੀਆਂ ਤੁਸੀਂ ਬੀਜਦੇ ਹੋ, ਮਤਲਬ ਉਹ ਹਮੇਸ਼ਾ ਹੀ ਇੱਕ ਲੱਗਦਾ ਹੁੰਦਾ ਕਿ ਅਸੀਂ ਅਲੱਗ-ਅਲੱਗ ਕਿਉਂ ਆ ਹਨਾ। ਸੋ ਉਹ ਮੇਰੇ ਦਿਲ 'ਚ ਬੜੀ ਦੇਰ ਤੋਂ ਮੈਨੂੰ ਸੀਗਾ ਕਿ ਮੈਂ ਜ਼ਰੂਰ ਜਾ ਕੇ ਆਵਾਂ। ਸੋ ਅੱਜ ਬਾਬੇ ਦੀ ਮਿਹਰ ਦੇ ਨਾਲ ਉਹ ਮੇਰੀ ਇੱਛਾ ਪੂਰੀ ਹੋਈ ਆ ਔਰ ਹੁਣ ਘੁੰਮਾਂਗੇ ਪਾਕਿਸਤਾਨ। ਬਾਕੀ ਸਾਰਿਆਂ ਨੂੰ ਕੀ ਵੇਖਣਾ, ਕੀ ਸੋਚ ਕੇ ਆਏ ਸੋ? ਇਹ ਤਾਂ ਹੁਣ ਤੁਹਾਡੇ ਹਵਾਲੇ ਆ, ਜਿਹੜਾ ਕੁਝ ਤੁਸੀਂ ਦਿਖਾ ਦੋਗੇ। ਸੋ ਮੈਨੂੰ ਵੈਸੇ ਹੀ ਵਧੀਆ ਲੱਗਦਾ ਜਿਹੜੇ ਇੱਥੋਂ ਦੇ ਜਿਹੜੇ ਤੁਹਾਡੇ ਪਿੰਡ ਹੈਗੇ ਆ, ਕਿਉਂਕਿ ਮੈਂ ਨਾ ਬੜਾ ਮਿੱਟੀ ਦੇ ਨਾਲ ਜੁੜਿਆ ਹੋਇਆ ਬੰਦਾ ਔਰ ਮੇਰੇ ਸ਼ੌਕ ਵੀ ਇਦਾਂ ਦੇ ਹੀ ਨੇ। ਮੈਨੂੰ ਜਾਨਵਰਾਂ ਦਾ ਹਨਾ, ਘੋੜਿਆਂ ਦਾ, ਬਰਡਸ ਦਾ, ਕਬੂਤਰਾਂ ਦਾ ਬਹੁਤ ਸ਼ੌਕ ਆ ਔਰ ਮੈਨੂੰ ਇਹ ਵੀ ਪਤਾ ਕਿ ਇੱਧਰਲੇ ਲੋਕ ਹੋਰ ਜ਼ਿਆਦਾ ਪਿਆਰ ਕਰਦੇ ਇਹਨਾਂ ਚੀਜ਼ਾਂ ਨੂੰ। ਸੋ ਉਹ ਜਿਹੜਾ ਕਲਚਰ ਹੈਗਾ ਪਿੰਡਾਂ ਦਾ, ਮੈਂ ਜ਼ਿਆਦਾ ਮਤਲਬ ਉੱਦਾਂ ਦਾ ਬੜਾ ਉੱਪਰ ਵਾਲੀ ਇੱਕ ਜ਼ਿੰਦਗੀ ਹੁੰਦੀ ਹੈ ਨਾ ਬਨਾਵਟੀ ਜੀ, ਜਾਂ ਬੜੇ ਵੱਡੇ ਹੋਟਲਾਂ 'ਚ, ਉੱਦਾਂ ਦਾ ਮੈਂ ਬੰਦਾ ਹੈ ਨਹੀਂ। ਮੈਨੂੰ ਤਾਂ ਬਿਲਕੁਲ ਦੇਸੀ ਔਰ ਜਿਹੜਾ ਪਿੰਡਾਂ 'ਚ ਜਿੱਦਾਂ ਆਪਾਂ ਰਹਿੰਦੇ ਆ, ਜੋ ਸਾਡਾ ਕਲਚਰ ਹੈਗਾ ਪੁਰਾਣਾ, ਜਿਹੜਾ ਤੁਸੀਂ ਹਲੇ ਤੱਕ ਸਾਂਭ ਕੇ ਰੱਖਿਆ ਹੋਇਆ, ਉਹੀ ਮੈਨੂੰ ਚੰਗਾ ਲੱਗਦਾ। ਮੈਨੂੰ ਲੱਗਦਾ ਉੱਥੇ ਆਪਾਂ ਘੁੰਮਾਂਗੇ ਤਾਂ ਜ਼ਿਆਦਾ ਮਜ਼ਾ ਆਊਗਾ। ਉਸ ਤੋਂ ਬਾਅਦ ਜੇ ਇੰਡਸਟਰੀ ਦੀ ਗੱਲ ਕਰਦੇ ਆ ਜੀ, ਤੇ ਇੱਥੋਂ ਦੇ ਆਰਟਿਸਟ ਕਿਹੜੇ ਵਧੀਆ ਲੱਗਦੇ ਪਾਕਿਸਤਾਨ ਦੇ? ਆਰਟਿਸਟ ਦੇਖੋ, ਸਭ ਤੋਂ ਪਹਿਲਾਂ ਤਾਂ ਮੇਰਾ ਖਿਆਲ ਉਹ ਚਾਹੇ ਕਿਸੇ ਨੂੰ ਵੀ ਤੁਸੀਂ ਪੁੱਛੋਗੇ ਜਿਹੜਾ ਸੰਗੀਤ ਨੂੰ ਪਿਆਰ ਕਰਦਾ ਬੰਦਾ ਹਨਾ, ਜਿਹੜਾ ਨੁਸਰਤ ਸਾਹਿਬ ਨੇ, ਉਹਨਾਂ ਨੂੰ ਸਾਰਿਆਂ ਨੂੰ, ਕਿਉਂਕਿ ਜਿਹੜੀ ਸਾਡੀ ਇੱਕ ਵਿਰਾਸਤੀ ਗਾਇਕੀ ਆ ਹਨਾ, ਪੁਰਾਣੀ ਜਿਹੜੀ, ਜਿਹਨੂੰ ਹੁਣ ਤਾਂ ਚਲੋ ਬੜਾ ਕੁਝ ਚੇਂਜ ਹੋ ਗਿਆ, ਅੱਜ ਕੱਲ ਰੈਪ ਸ਼ੈਪ ਆਉਂਦੇ ਆ ਜਾਂ ਉੱਦਾਂ ਦੇ ਮਿਊਜ਼ਿਕ ਹੁਣ ਚੱਲਦਾ, ਪਰ ਜਿਹੜੀ ਮੈਲੋਡੀਅਸ ਜਿਹੜੀ ਗਾਇਕੀ ਆ ਉਹ ਪਾਕਿਸਤਾਨ ਦੇ ਬਖੂਬੀ, ਮੇਰਾ ਖਿਆਲ ਕਿਹਦਾ ਨਾਂ ਲਵਾਂ ਮੈਂ, ਸਾਰੀ ਜਿਹੜਾ ਉਹ ਇੱਕ ਸੁਰ ਨੂੰ ਕਹਿ ਲਓ, ਜੋ ਮਿਠਾਸ ਨੂੰ ਕਹਿ ਲਓ ਹਨਾ, ਜਿਹੜੇ ਸਾਡੀ ਵਿਰਾਸਤ ਹੈਗੀ ਆ, ਉਹ ਬੜੇ ਵਧੀਆ ਤਰੀਕੇ ਦੇ ਨਾਲ ਪਾਕਿਸਤਾਨੀ ਜਿਹੜੇ ਸਿੰਗਰ ਹੈਗੇ ਆ, ਮੈਨੂੰ ਸਾਰੇ ਚੰਗੇ ਲੱਗਦੇ ਆ, ਮੈਂ ਸੁਣਦਾ ਰਹਿੰਦਾ। ਤੇ ਇੱਥੋਂ ਸੋਸ਼ਲ ਮੀਡੀਆ ਤੇ ਰਾਬਤੇ ਤੇ ਹੋਣੇ ਹੀ ਆ, ਆਪਣੇ ਨਾਲ ਤਾਂ ਹੈਗਾ ਹੀ ਸੀ, ਹੋਰ ਕਿਤੇ ਨਾ ਜੇ ਇੰਡਸਟਰੀ ਦੀ ਗੱਲ ਕਰੀਏ ਕਿੰਨੇ ਬਹੁਤਾ ਲੰਮਾ ਚੌੜਾ ਨਹੀਂ, ਬਹੁਤ ਘੱਟ ਹੀ ਆ, ਇੰਨਾ ਨਹੀਂ ਹੈ। ਮੈਨੂੰ ਮੈਸੇजेस ਵਗੈਰਾ ਵੈਸੇ ਆਉਂਦੇ ਰਹਿੰਦੇ ਆਪਣੇ ਭਰਾਵਾਂ ਦੇ, ਔਰ ਜਿਹੜੇ ਮੈਂ ਪਹਿਲਾਂ ਗੱਲ ਕੀਤੀ ਆ ਕਿ ਮੇਰੇ ਸ਼ੌਕ ਇਦਾਂ ਦੇ ਨੇ, ਸੋ ਉਦਾਂ ਦੇ ਬੜੇ ਲੋਕ ਜੁੜੇ ਹੋਏ ਆ ਹਨਾ, ਜਿਹੜੇ ਉਹਨਾਂ ਨੂੰ ਵੀ ਸ਼ੌਕ ਆ ਇੱਥੇ ਘੂੜੇ ਰੱਖੇ ਆ ਜਾਂ ਇਦਾਂ ਦੇ ਬਥੇਰੇ, ਬਹੁਤ ਵਾਰੀ ਮੈਸੇजेस ਉਦਾਂ ਲੈ ਕੇ ਚੱਲਾਂਗੇ ਉੱਥੇ ਵੀ। ਵੈਸੇ ਵੀ ਮੈਨੂੰ ਮੈਂ ਲੋਕਾਂ ਤੁਹਾਡੇ ਨੂੰ ਮਿਲਦਾ ਰਹਿੰਦਾ ਉੱਧਰ ਆਉਂਦੇ ਵੀ ਤੁਹਾਡੇ ਮਾਲ ਪਸ਼ੂ ਡੰਗਰ ਘੱਟ ਰੱਖੇ ਆ, ਸਾਡੇ ਤਾਂ ਬਹੁਤ ਰੱਖੇ ਆ, ਮਤਲਬ ਵੀ ਅਸੀਂ ਕੋਈ 25 ਰੱਖੇ ਹੋਣੇ ਆ ਵੀ ਸਾਡੇ ਪਿੰਡਾਂ ਦਾ ਹਲੇ ਤੱਕ ਵੀ ਉਹ ਜਿਹੜਾ ਉੱਥੇ ਨਾ ਹੁਣ ਥੋੜਾ ਕਲਚਰ ਆ ਜਿਹੜਾ ਉਹ ਚੇਂਜ ਹੋਣ ਲੱਗ ਗਿਆ। ਮਤਲਬ ਅੱਜ ਕੱਲ ਜਿੱਦਾਂ ਪਿੰਡਾਂ ਦੇ ਵਿੱਚ ਵੀ ਲੋਕ ਮਤਲਬ ਮੁੱਲ ਦਾ ਦੁੱਧ ਲੈਣਾ, ਜਦ ਕਿ ਇਹ ਮੈਨੂੰ ਤਾਂ ਹਮੇਸ਼ਾ ਹੀ ਲੱਗਦਾ ਹੁੰਦਾ ਕਿ ਕਦੇ ਵੀ ਨਹੀਂ ਹੋਣਾ ਚਾਹੀਦਾ। ਜਦੋਂ ਚਲੋ ਸ਼ਹਿਰ ਸ਼ੂਰ ਵਾਲਿਆਂ ਦੀ ਤਾਂ ਮਜਬੂਰੀ ਆ ਕਿ ਪਿੰਡਾਂ 'ਚ ਵੀ ਲੋਕਾਂ ਨੇ ਹੁਣ ਉਹ ਘੱਟ ਕਰਤਾ ਕਿ ਆਪ ਡੰਗਰ ਬੱਚਾ ਰੱਖਣਾ, ਸਾਂਭਣਾ, ਜੋ ਪੁਰਾਣਾ ਕਲਚਰ ਸੀਗਾ। ਪਰ ਮੈਨੂੰ ਬੜਾ ਸ਼ੌਕ ਆ ਇਹਨਾਂ ਚੀਜ਼ਾਂ ਦਾ। ਅਸੀਂ ਤਾਂ ਹਾਲੇ ਤੱਕ ਸਾਡਾ ਆਪਣਾ ਫਾਰਮ ਆ, ਉਹਦੇ ਤੇ ਘੋੜੇ ਵੀ ਹੈਗੇ ਆ, ਗਾਵਾਂ ਮੱਝਾਂ ਅਸੀਂ ਆਪਣੀਆਂ ਰੱਖੀਆਂ। ਸੋ ਹੋਰ ਬਰਡ ਫੂਡ ਦਾ ਮੈਨੂੰ ਤਾਂ ਬਹੁਤ ਸ਼ੌਕ ਆ। ਜਿਹੜੇ ਮੈਨੂੰ ਮਤਲਬ ਮੇਰੇ ਨਾਲ ਜੁੜੇ ਹੋਏ ਆ ਜਾਂ ਮੈਨੂੰ ਜਾਣਦੇ ਆ, ਉਹਨਾਂ ਨੂੰ ਸਾਰਿਆਂ ਨੂੰ ਪਤਾ ਹੀ ਆ ਕਿ ਰੱਖੇ ਤੁਸੀਂ ਇਹਦੀ ਮਾਲ ਡੰਗਰ। ਹਾਂਜੀ ਬਿਲਕੁਲ। ਚਲੋ ਜੀ, ਮਾਲ ਡੰਗਰ ਦੀਆਂ ਗੱਲਾਂ ਵੀ ਕਰਦੇ ਆਪਾਂ ਤੇ ਅੱਗੇ ਵਾਦੇ ਹੁਣ ਇਹਨਾਂ ਦੀ ਇਮੀਗ੍ਰੇਸ਼ਨ ਵਗੈਰਾ ਕਰਾ ਲਈਏ ਜੀ। ਇਮੀਗ੍ਰੇਸ਼ਨ ਕਰਵਾ ਲਈਏ ਆਪਾਂ ਇਹਨਾਂ ਨੂੰ, ਫਿਰ ਲਾਹੌਰ ਲੈ ਕੇ ਚੱਲਦੇ ਤੇ ਅੱਗੇ ਦੀਆਂ ਗੱਲਾਂ ਬਾਤਾਂ ਫੇਰ ਮਾਰਾਂਗੇ। ਇੱਧਰ ਆ ਗਿਆ ਸਾਡੇ ਕੋਲ ਜੀ ਕੁਲਵੀਰ ਜੀ, ਗੁਰਤੇਜ ਭਾਜੀ ਤੇ ਕਟਾਰੀਆ ਸਾਹਿਬ, ਤੇ ਇੱਧਰ ਵੀ ਆਪਣਾ ਤਾਰਫ ਆਪ ਕਰਾ ਰਵਿੰਦਰ ਰਵੀ, ਸਿਮਰਨ ਕੀ ਹਾਲ ਚਾਲ? ਵਧੀਆ, ਵੈਲਕਮ। ਤੇ ਇੱਧਰ ਸਾਡੇ ਹੋਰ ਮਹਿਮਾਨ ਆਏ ਜੀ ਕੈਨੇਡਾ ਤੋਂ। ਤੁਹਾਡਾ ਕੀ ਨਾਮ ਪੂਰਾ ਜੀ? ਅਜਮੇਰ ਸਿੰਘ। ਤੇ ਤੁਹਾਡਾ ਭੈਣ ਜੀ? ਜਸਪ੍ਰੀਤ। ਤੇ ਆਹ ਬੰਦਾ ਆਪਣਾ ਹੀ ਹੈ ਇਹ ਕੈਨੇਡਾ ਵਾਲੇ। ਤੁਹਾਡੇ ਨਾਲ ਫੋਟੋ ਖਿਚਾਣੀ ਹੈ। ਹਾਂਜੀ ਫੋਟੋ ਖਿੱਚਦੇ ਆ। ਪਹਿਲਾਂ ਤਾਂ ਵੈਲਕਮ ਸਾਰਿਆਂ ਨੂੰ ਜੀ, ਫਰਦਨ ਸਾਰਿਆਂ ਨੂੰ, ਤੁਹਾਨੂੰ ਵੀ ਜੀ, ਸਾਰਿਆਂ ਨੂੰ। ਹੋਪਫੁਲੀ ਪਾਕਿਸਤਾਨ ਦਾ ਅਗਲਾ ਸਫ਼ਰ ਵਧੀਆ ਰਹੂ। ਬਹੁਤ ਵਧੀਆ ਬਹੁਤ ਚੰਗਾ ਲੱਗਦਾ। ਨਹੀਂ ਸਾਨੂੰ ਤੁਹਾਡੀ ਪੋਜ਼ਿਟਿਵਿਟੀ ਤੇ ਜਿਹੜਾ ਤੁਸੀਂ ਕੰਮ ਕਰ ਰਹੇ ਹੋ, ਉਹ ਅਸੀਂ ਜਦੋਂ ਮੁੱਖਲੀ ਪਲੇਟਫਾਰਮਸ ਤੇ ਦੇਖਦੇ ਆ ਤੇ ਸਾਨੂੰ ਚਾਹ ਵੈਸੇ ਚੜ ਜਾਂਦਾ। ਹਾਂਜੀ ਤੇ ਹੁਣ ਤੁਹਾਨੂੰ ਮਿਲਣਾ ਪਹਿਲੀ ਵਾਰੀ। ਕਰਤਾਰਪੁਰ ਦਾ ਮਾਲਕ ਨੇ ਨਹੀਂ ਬਣਾਇਆ ਤੇ ਬਣਾਉਣਾ ਇਧਰੋਂ ਹੀ ਸੀਗਾ। ਹਾਂਜੀ ਬਹੁਤ ਸ਼ੁਕਰੀਆ। ਗੁਰਤੇਜ ਸਰ ਨੇ ਬਹੁਤ ਕੋਸ਼ਿਸ਼ ਕੀਤੀ, ਮੰਗੜ ਸਾਹਿਬ, ਕੁਲਵੀਰ ਜੀ। ਦੂਸਰਾ ਕਿ ਨਾਸਰ ਢਿੱਲੋਂ ਜੀ ਹੁਣਾਂ ਦੇ ਹੱਥਾਂ 'ਚ ਹਮੇਸ਼ਾ ਫੁੱਲ ਹੁੰਦੇ ਆ ਤੇ ਆਪ ਵੀ ਫੁੱਲਾਂ ਵਾਂਗ ਖਿੜੇ ਰਹਿੰਦੇ ਆ। ਤੇ ਮੈਨੂੰ ਲੱਗਦਾ ਜਿੰਨੇ ਵੀ ਦਾ ਯਾਦ ਹੈ ਜਿਹੜਾ ਚਿੱਟਾ ਕੁੜਤਾ ਪਜਾਮਾ ਇਹਨਾਂ ਦਾ, ਹਵਾ ਜੀ ਵਗਦੀ ਸੀ, ਲਹਿਰ ਨੇਰ ਉੱਡਦਾ ਫਿਰਦਾ ਬਹੁਤ ਅੱਛਾ। ਐਸ ਤੋਂ ਮੈਂ ਅੱਜ ਹੀ ਹਵਾ ਵਗਦੀ ਉਹ ਨਹੀਂ ਪਾਉਣਾ। ਹਵਾ ਵੇਖ ਕੇ ਪਾਇਆ ਕਰੋ। ਹਾਂ ਵੇਖ ਤੁਸੀਂ ਕਿਤੇ ਉਹਨੇ ਵੈਸੇ ਪ੍ਰੈਸ ਕਰਕੇ ਰੱਖ ਲਿਆ, ਹਾਂਜੀ ਮੌਸਮ ਵੇਖ ਕੇ ਪਾਉਣਾ ਸੀ। ਮੌਸਮ ਇਹ ਉਹ ਸਾਡਾ ਸੈਮੀ ਵੀ ਆ ਗਿਆ। ਹਾਂ ਤੂੰ ਗਿਆ ਨਹੀਂ? ਠੀਕ ਹੈ ਮਾਜੀ, ਮਿਲਦੇ ਹਾਂ। ਓਕੇ ਰੱਖ। ਇਹ ਗਿਰ ਸਾਹਿਬ ਆਏ ਨੇ, ਹੋਰ ਵੀ ਆਪਣੇ ਕਾਫੀ ਸਾਰੇ ਮਾਜੀ ਹੋਣੀ ਸਾਰੇ ਆਏ ਨੇ।
ਇਹ ਲਾਹੌਰ ਹੀ ਨੇ ਅਗਲੇ ਕੁਝ ਦਿਨ ਵਾਸਤੇ ਤੇ ਫਿਰ ਆਪਣੀ ਗੱਲਬਾਤ ਜਿਹੜੀ ਆ ਭਾਰੀ ਆ ਜਾਓ। ਆ ਜਾਓ ਫਿਰ ਜੀ। ਠੀਕ ਹੈ ਜੀ ਮਿਲਦੇ ਹੋਟਲ ਤੇ। ਠੀਕ ਹੈ ਜੀ, ਆਓ ਫਿਰ ਉੱਥੇ ਮਿਲਦੇ ਹੋਟਲ ਨੂੰ ਸ਼ਾਮੀ ਬਵਾਂਗੇ। ਠੀਕ ਹੈ ਜੀ। ਓਕੇ ਲੋ ਵੀ ਇੱਕ ਵਾਰੀ ਫੇਰ ਆਪਾਂ ਪਹੁੰਚ ਗਏ ਹੁਣ ਹੋਟਲ ਤੇ ਅੱਗੇ ਉੱਥੇ ਕਾਲਾ ਕਾਲਾ ਸੀ, ਇੱਕ ਵਾਰੀ ਫੇਰ ਮਿਲ ਲਈਏ ਸਾਰੇ ਦੋਸਤਾਂ ਨੂੰ, ਉਹਨਾਂ ਨਾਲ ਗੱਲਬਾਤ ਕਰ ਲਈਏ। ਫੁੱਲ ਆਪਾਂ ਲੈਂਦੇ ਉੱਥੇ ਨਵੇਂ ਪੁਰਾਣੇ ਨਹੀਂ ਇਹ ਵੇਖ ਲਓ ਨਵੇਂ ਜੀ, ਨਵੇਂ ਭਾਜੀ ਨਵੇਂ ਜੀ। अस्सलामुअलैकुम। सर हजूर की हाल है, ठीक हो? ਬਹੁਤ ਅੱਛਾ, ਕੀ ਬਾਤ ਹੈ ਨਾਸਰ ਢਿੱਲੋਂ ਜੀ। ਕੀ ਹਾਲ ਚਾਲ? ਠੀਕ ਠਾਕ ਵਧੀਆ। ਬਹੁਤ ਜੀ ਰਾਣਾ ਜੀ ਦੀ ਆ ਦੂਜੇ ਫੁੱਲ ਅਸੀਂ ਨਵੇਂ ਲਿਆਂਦੇ, ਮੈਂ ਵੀਡੀਓ 'ਚ ਦੱਸ ਦਿੱਤਾ ਵੀ ਉੱਥੋਂ ਵਾਲੇ ਨਹੀਂਗੇ। ਕੀ ਬਾਤ ਹੈ, ਕੀ ਬਾਤ ਹੈ। ਇਹ ਜਿਹੜੇ ਅੱਗੇ ਬਾਰਡਰ ਤੇ ਸੀ ਨਾ ਉਹ ਨਹੀਂਗੇ, ਹਾਂ ਨਹੀਂ ਉਹ ਨਹੀਂ ਇਹ ਤੁਸੀਂ ਪਛਾਣ ਨਹੀਂ ਸਕਦੇ। ਬਿਲਕੁਲ ਹਾਂ, ਉਹ ਬਾਰਡਰ ਵਾਲੇ ਇੰਨੀ ਮੁਹੱਬਤ ਲਈ ਤੁਸੀਂ ਤਾਂ ਆਪ ਹੀ ਫੁੱਲਾਂ ਵਰਗੇ ਆ, ਫੁੱਲਾਂ ਦੀ ਲੋੜ ਹੀ ਨਹੀਂ। ਤੁਸੀਂ ਵੈਸੇ ਆਏ ਬੋ ਤਾਂ- ਬਹਿ ਜਾਓ ਤੁਸੀਂ ਆਪ ਹੀ ਆ ਜਾਂਦੇ ਸਰ, ਤੁਸੀਂ ਉਹ- ਬਿਲਕੁਲ ਹੋ ਜਾਂਦਾ ਉਹਦਾ ਜਜ਼ਬਾਗਿਰੀ ਪੂਰੀ ਹੋ ਜਾਂਦੀ ਹੈ। ਇਧਰੋਂ ਸ਼ੁਰੂ ਕਰਨਾ। ਕਿੰਨੀ ਵਾਰੀ ਆ ਗਏ ਗੁਜਰ ਸਾਹਿਬ? ਇਹ ਜੀ ਮੇਰੀ ਦੂਜੀ ਫੇਰੀ ਹੈਗੀ ਆ ਲਾਹੌਰ ਦੀ। ਹਾਂਜੀ ਤੇ ਪਹਿਲਾਂ ਕੋਵਿਡ ਤੋਂ ਪਹਿਲਾਂ ਇੱਕ ਵਾਰ ਆਏ ਸਾਂ, ਤੇ ਇਸ ਵਾਰ ਦੂਜੀ ਫੇਰੀ ਹੈਗੀ ਆ। ਲਾਹੌਰ ਕਾਨਫਰੰਸ ਆ, ਵਰਲਡ ਪੰਜਾਬੀ ਕਾਨਫਰੰਸ, ਤੇ ਕੱਲ ਤੋਂ ਸ਼ੁਰੂ ਹੋਣੀ ਆ ਤੇ 10 ਨੂੰ ਸਾਡੀ ਵਾਪਸੀ ਆ 10 ਨੂੰ ਵਾਪਸੀ। ਜੀ। ਹੁਣ ਲਾਹੌਰ ਘੁੰਮਣਾ ਫਿਰਨ ਨਿਕਲਣਾ। ਬਿਲਕੁਲ ਜੀ ਬਿਲਕੁਲ, ਲਾਹੌਰ ਤਾਂ ਰੂਹ 'ਚ ਵਸਿਆ ਹੋਇਆ ਹਾਂਜੀ ਉਹ ਆ ਰਹੇ ਆਪਣੇ ਸ਼ਾਹਰ ਸਾਹਿਬ ਵੀ, ਜੀ। ਸ਼ਾਹਰ ਨਕਵੀ ਸਾਹਿਬ, ਆ ਇੰਸਪੈਕਟਰ ਸਾਹਿਬ। ਹਾਂਜੀ ਇੰਸਪੈਕਟਰ ਉਹਨਾਂ ਦਾ ਸਾਹਿਬ। ਵੀ ਫੋਨ ਆਇਆ ਸੀ, ਹਾਂ, ਆਉਣਗੇ ਸਾਰੇ, ਆਉਣਗੇ ਸਾਰੇ ਨੂੰ ਹਫਤਾ। ਮੈਂ ਗੁਰਤੇਜ ਭਾਈ ਲਵਲੀ ਗਿਆ ਸੀ ਜਦੋਂ ਇੰਡੀਆ ਦਿੱਲੀ, ਤੇ ਸਰ ਉਹਨਾਂ ਬਹੁਤ ਅਸੀਂ ਵੇਖੇ ਉਹਨਾਂ ਦੇ, ਲਵਲੀ ਨੇ ਲਾਈਵ ਕੀਤਾ ਸੀ ਬੜਾ। ਥੋੜੀ ਕਿ ਦੇਰ ਲਈ ਇੱਕ ਦਿਨ ਹੀ ਸੀ ਉਹਨਾਂ ਕੋਲ, ਹਾਂਜੀ ਤੇ ਫਿਰ ਵਧੀਆ ਉਹਨਾਂ ਨਾਲ ਸਮਾਂ ਗੁਜ਼ਾਰਿਆ। ਉਹਨਾਂ ਨੂੰ ਆਪਾਂ ਲਾਲ ਕਿਲਾ ਵੀ ਦਿਖਾਇਆ ਤੇ ਹੋਰ ਵੀ ਜਿੰਨਾ ਕਰ ਸਕੇ। ਉਹਨਾਂ ਨੂੰ ਬੜਾ ਉੱਥੇ ਪਿਆਰ ਮਿਲਿਆ ਸਾਰੇ। ਹਾਂਜੀ, ਹਾਂਜੀ, ਹਾਂਜੀ। ਗੁਰਦੁਆਰਿਆਂ ਦੀ ਯਾਤਰਾ ਵਗੈਰਾ ਵੀ ਸਾਰਾ ਬੜਾ ਸਹੀ ਉਹਨਾਂ ਦਾ, ਤੇ ਮੈਸੇਜ ਬੜਾ ਉਹਨਾਂ ਨੇ ਦਿੱਤਾ, ਤੇ ਆ ਕੇ ਵੀ ਉਹਨਾਂ ਨੇ ਹਾਂਜੀ ਹਾਂਜੀ ਬੜੀ ਵਧੀਆ। ਮੈਂ ਪੋਡਕਾਸਟ ਕੀਤੀ ਸੀ, ਹਾਂ ਬਹੁਤ ਅੱਛੀ ਬਣੀ। ਹਾਂ ਪੋਡਕਾਸਟ ਬਹੁਤ ਵਧੀਆ ਕੀਤੀ ਸੀ। ਬਹੁਤ ਵਧੀਆ। ਤੇ ਹਜ਼ੂਰ ਹੋਰ ਕੌਣ ਕੌਣ ਆਇਆ ਨਾਲ? ਬਾਕੀ ਮਿਲੇ ਤੇ ਆਈ ਆ, ਸਾਰਿਆਂ ਨੂੰ ਜ਼ਰਾ ਵੀਡੀਓ 'ਚ ਪਤਾ ਲੱਗ ਇਹ ਜਾਣਾ। ਸਾਡੇ ਨਾਲ ਆਏ ਨੇ ਸਹਿਜਪ੍ਰੀਤ ਵਾਂਗੜ ਨੇ, ਜਿਹੜੇ ਇਹਦੇ ਸਾਡੇ ਚੀਫ ਕੋਆਰਡੀਨੇਟਰ ਨੇ ਲੁਧਿਆਣਾ ਤੋਂ, ਉਹਨਾਂ ਦੇ ਅਹਲੀਆ ਨੇ, ਤੇ ਮੈਡਮ ਜਿਹੜੇ ਪੁਰਾਣੇ ਫਿਲਮ ਐਕਟਰ ਨੇ ਸੁਨੀਤਾ ਧੀਰ, ਉਹਨੇ ਕੁਝ ਜਰਨਲਿਸਟ ਨੇ, ਕੁਝ ਨਵੇਂ ਪੋਇਟਸ ਨੇ, ਤੇ ਮਤਲਬ ਕੁਲਵੀਰ ਗੁਜਰਾਤ ਤੋਂ ਤੁਹਾਡੇ ਸਾਹਮਣੇ ਹੀ ਨੇ, ਸੁਖਵਿੰਦਰ ਅਮਰਿਤ ਹੋਰੀ ਆਏ ਨੇ, ਸਿਮਰਨ ਅਕਸ ਆਏ ਨੇ, ਕੁਝ ਇੱਕ ਨਾਕਾਦ ਨੇ ਕੁੜੀਆਂ ਲਿਖਣ ਵਾਲੀਆਂ, ਭਰਤਵੀਰ ਸੰਧੂ, ਇਸ ਤਰ੍ਹਾਂ ਕਾਫੀ ਰਵਿੰਦਰ 55 ਰਵਿੰਦਰ ਗਰੇਵਾਲ ਗਰੇਵਾਲ ਗਾਇਕ ਨੇ, ਫਿਲਮ ਆਰਟਿਸਟ ਨੇ, ਉਹਨਾਂ ਦਾ ਵੀ ਤੇ ਉਹ ਵੀ ਆਏ ਹੋਏ ਨੇ। ਸ਼ੋਅ ਹੋਏਗਾ, ਇੱਕ ਸੈਸ਼ਨ ਹੋਏਗਾ ਉਹਨਾਂ ਦਾ ਵੀ ਇਸ ਕਾਨਫਰੰਸ 'ਚ। ਅੱਛਾ ਕਲਚਰਲ ਪ੍ਰੋਗਰਾਮ ਹੋਊ ਫਿਰ। ਕਲਚਰਲ ਪ੍ਰੋਗਰਾਮ ਕਲਚਰਲ ਪ੍ਰੋਗਰਾਮ। ਚਲੋ ਜੀ ਵਧੀਆ ਕਰਾਂਗੇ ਅਸੀਂ ਇੰਜੋਏ ਕਲਚਰਲ ਪ੍ਰੋਗਰਾਮ ਵੇਖਾਂਗੇ। ਆਓ ਫਿਰ ਤੁਹਾਡੇ ਤੇ ਵੈਲਕਮ ਫੇਰ ਇੱਕ ਵਾਰੀ ਦਿਲੋਂ। ਬਹੁਤ ਸ਼ੁਕਰੀਆ। ਤੇ ਨਾਸਿਰ ਢਿੱਲੋਂ ਜੀ, ਤੁਹਾਨੂੰ ਤਾਂ ਲੈਂਦਾ ਪੰਜਾਬ ਤੇ ਤੁਸੀਂ ਇੱਥੇ ਹੈਗੇ ਹੀ ਹੋ, ਪਰ ਚੜ੍ਹਦਾ ਪੰਜਾਬ ਤੁਹਾਨੂੰ ਬਹੁਤ ਉਡੀਕਦਾ ਰਹਿੰਦਾ, ਔਰ ਇੰਨੀ ਤੁਹਾਨੂੰ ਮੁਹੱਬਤ ਕਰਦੇ ਨੇ, ਔਰ ਜਿੰਨਾ ਤੁਸੀਂ ਉਧਰੋਂ ਕੋਈ ਵੀ ਆਉਂਦਾ, ਜਿੰਨੀ ਮੁਹੱਬਤ ਤੁਸੀਂ ਦਿਖਾਉਂਦੇ ਹੋ, ਤੇ ਉਹਦਾ ਅਸੀਂ ਦੇਣ ਨਹੀਂ ਦੇ ਸਕਦੇ। ਤੁਸੀਂ ਕਿਤੇ ਆਓ ਚੜ੍ਹਦੇ ਪੰਜਾਬ 'ਚ। ਉਹਦਾ ਅਸੀਂ ਵੀ ਰੰਗ ਵੇਖ ਹੀ ਲਿਆ ਸੀ, ਤੁਸੀਂ ਬੜਾ ਪਿਆਰ ਕੀਤਾ। ਅਸੀਂ ਵੀ ਖਾਹਿਸ਼ ਤੇ ਇਹੀ ਆ ਵੀ ਜਲਦ ਤੋਂ ਜਲਦ ਸਾਡਾ ਵੀ ਲੱਗੇ ਵੀਜ਼ਾ ਹੀ ਆਈਏ। ਵੀ ਤੁਸੀਂ ਅੱਕਦੇ ਥੱਕਦੇ ਨਹੀਂ, ਦੇਖੋ ਬਾਰਡਰ ਤੋਂ ਰੋਜ਼ ਹੀ ਕੋਈ ਨਾ ਕੋਈ ਸੱਜਣ ਆ ਰਿਹਾ ਹੁੰਦਾ, ਇਕੱਲਾ ਆ ਰਿਹਾ, ਪੰਜ ਆ ਰਹੇ, ਤੁਸੀਂ ਉਹਨਾਂ ਨੂੰ ਅੱਗੋਂ ਬਾਹਾਂ ਖੋਲ ਕੇ ਲਿਆਉਣਾ, ਉਹਦੀ ਆਓ ਭਗਤ ਕਰਨੀ, ਸਾਰਾ ਇਹ ਇੱਕ ਵੱਡਾ ਕੰਮ ਹੈ ਵੈਸੇ ਤਾਂ। ਹਾਂ ਬਸ ਵੀ ਲੱਗੇ ਰਹੀਦਾ। ਇਹ ਜਜ਼ਬਾ ਅਸੀਂ ਆਨੇ ਵੀ ਉਹ ਰੱਬ ਡਿਊਟੀ ਲਾਈ ਆ। ਹੁਣ ਰਾਣਾ ਸਾਹਿਬ ਹੋ ਗਏ, ਬਸ ਇਹ ਰਾਣਾ ਸਾਹਿਬ ਹੋਰ ਦੋਸਤ ਸਾਡੇ ਨਾਲ ਬੜੇ ਜੁੜ ਗਏ ਹੁਣ। ਤੇ ਉਹ ਪਹਿਲੋਂ ਮੈਨੂੰ ਲੱਗਦਾ ਹੁੰਦਾ ਵੀ ਅਸੀਂ ਇਕੱਲੇ ਤੁਰੇ ਫਿਰਦੇ, ਲੇਕਿਨ ਹੁਣ ਵਾਹਵਾ ਦੋਸਤ ਜੁੜ ਗਏ। ਕਿਹਦਾ ਨਾਲ ਹੀ ਇਹ ਸਾਰੇ ਸੱਜਣ ਇਸ ਹਾਂਜੀ, ਤਰ੍ਹਾਂ ਹਾਂਜੀ। ਸਮੇਤ ਸਭ ਛੋਟੇ ਵੱਡੇ, ਬਹੁਤ ਹੀ ਕਮਾਲ ਦਾ ਇਹ ਐਕਸਪੀਰੀਅੰਸ ਹੁੰਦਾ ਜਦੋਂ ਵੀ ਇੱਥੇ ਆਈਦਾ। ਚਲੋ ਮੈਨੂੰ ਹੋਰ ਬਹੁਤ ਸਾਰੇ ਅਦੀਬ ਤਬਕੇ ਦੇ ਮੈਸੇजेस ਕਾਲ ਆਉਂਦੇ। ਮੈਂ ਕਿ ਇੱਕ ਫੋਟੋ ਪਾਈ ਸੀ ਨਾ ਵੀ ਕਿੱਥੇ ਰੁਕੇ ਨੇ, ਕਿੱਥੇ ਉਹਨਾਂ ਦਾ ਪ੍ਰੋਗਰਾਮ ਆ। ਤੇ ਇਹ ਪਾਕ ਹੈਰੀਟੇਜ ਹੋਟਲ ਹੈ ਇੱਥੇ ਲਾਹੌਰ, ਤੇ ਇੱਥੇ ਕਾਨਫਰੰਸ ਹੈ ਅੰਦਰ ਹਾਲ 'ਚ, ਤੇ ਇੱਥੇ ਹੀ ਅਸੀਂ ਕਹਿ ਲਓ ਕਿ 10 ਤਰੀਕ ਤੱਕ, 10 ਨੂੰ ਸਵੇਰ ਵਾਪਸੀ ਹੈ, ਉਦੋਂ ਤੱਕ ਇੱਥੇ ਹੀ ਆ। ਬਾਕੀ ਸ਼ਾਮ ਨੂੰ ਘੁਮਾ ਫਿਰਾਂਗੇ, ਲਾਹੌਰ ਦੇਖਾਂਗੇ, ਲਾਹੌਰ ਦੀਆਂ ਗਲੀਆਂ, ਲਾਹੌਰ ਦੇ ਕਿਲੇ, ਤੇ ਹੋਰ ਆਹ ਜਿਹੜਾ ਕੋਈ ਇੱਥੇ ਮਿਊਜ਼ੀਅਮ। ਨਹੀਂ ਵੀ ਆ ਸਕਦਾ, ਉਹ ਸਾਨੂੰ ਘਰੇ ਸੱਦ ਲਵੇ, ਉੱਥੇ ਆ ਜਾਣਗੇ। ਆ ਵੀ ਗੱਲ ਸਹੀ। ਔਰ ਕਈ ਵਾਰੀ ਨਹੀਂ ਘਰੇ ਹੋਇਆ ਕਿ ਇਸ ਵਾਰ ਸਾਡੇ 'ਚ 7 ਜਣਿਆਂ ਕੋਲ ਕਸੂਰ ਦਾ ਵੀਜ਼ਾ ਵੀ ਆ। ਅੱਛਾ। ਮੇਰੇ ਕੋਲ ਵੀ, ਔਰ ਗੁਰਤੇਜ ਕੁਹਾਰਵਾਲ ਹੋਣਾ ਕੋਲ ਵੀ ਆ। ਤੇ ਅਸੀਂ ਬਾਬਾ ਬੁੱਲੇ ਸ਼ਾਹ ਦੀ ਮਜ਼ਾਰ ਤੇ ਵੀ ਜਾਣ ਦਾ, ਤੇ ਉਹਦੀ ਬੜੀ ਸਾਨੂੰ ਹੈਗੀ ਆ। ਚਲੋ ਵਧੀਆ ਜੀ, ਇਹ ਤਾਂ ਫਿਰ ਚੰਗਾ ਆ ਗਿਆ ਕਿ ਵੀਜ਼ਾ ਵਧ ਗਿਆ ਤੁਹਾਡਾ ਇੱਕ। ਬਹੁਤ ਹਾਂ ਠੀਕ ਹੈ ਜੀ।
ਓਕੇ ਜੀ ਬਹੁਤ ਸ਼ੁਕਰੀਆ ਤੁਹਾਡਾ। ਪੰਜਾਬੀ ਲਹਿਰ ਦਾ ਬਹੁਤ ਬਹੁਤ ਧੰਨਵਾਦ, ਔਰ ਜਿੰਨੀ ਮੁਹੱਬਤ ਦੀ ਲਹਿਰ ਤੁਸੀਂ ਬਣਾਈ ਹੋਈ ਆ ਤੇ ਇਹ ਤਾਂ ਕਮਾਲ ਆ, ਇਹ ਤਾਂ ਦੇਣ ਨਹੀਂ ਦੇ ਸਕਦੇ। ਬਲਕਿ ਬਹੁਤ ਤੁਸੀਂ ਸ਼ੁਕਰੀਆ। ਕਮੈਂਟ ਚੈਨਲ ਦਾ ਨਾਮ ਲਹਿਰਾ ਬਹਿਰਾ ਕਰ ਲਓ। ਔਰ ਸੱਚੀ ਮੁੱਚੀ ਤੁਸੀਂ ਲਹਿਰਾ ਵਹਿਰਾ ਲਾਈਆਂ। ਬਈ ਮੈਂ ਖਲੋਤਾ ਆਪਣੇ ਅਪਾਰਟਮੈਂਟ ਦੇ ਬਾਹਰ, ਆ ਲਾਲਾ ਨੇ ਖਲੋਤੇ ਗੱਲ ਬੰਦੂਕਾਂ ਲੈ ਕੇ, ਸਿਕਿਉਰਿਟੀ ਵਾਲੇ ਆ। ਤੇ ਕੁਲਵੀਰ ਸਿੰਘ ਮੁਸ਼ਕਾਬਾਦ ਭਾਜੀ ਆਉਣੇ ਨੇ, ਥੋੜੀ ਦੇਰ 'ਚ ਉਹਨਾਂ ਪਹੁੰਚਣਾ, ਤੇ ਮੈਂ ਉਹਨਾਂ ਨੂੰ ਉਡੀਕਦਾ ਪਿਆ। ਉਹਨਾਂ ਨੂੰ ਲੋਕੇਸ਼ਨ ਪਾਈ ਸੀ, ਮੈਂ ਲੋਕੇਸ਼ਨ ਨਾ ਗਲਤ ਹੋ ਜੇ, ਤੇ ਉਹ ਵੀ ਵਾਹਵਾ ਦਿਨਾਂ ਦੇ ਆਏ ਨੇ, ਮਿਲਣ ਵਾਸਤੇ ਆਏ ਨੇ, ਪਹੁੰਚਣ ਹੀ ਵਾਲੇ ਨੇ ਥੋੜੀ ਦੇਰ 'ਚ। ਉਹ ਭਾਈ ਸਾਹਿਬ ਆਏ ਬੜੀ ਦਿਨਾਂ ਦੇ, ਕੁਲਵੀਰ ਸਿੰਘ ਮੁਸ਼ਕਾਬਾਦ ਸਾਡੇ ਆਰਟਿਸਟ ਨੇ ਬੜੇ ਸੋਹਣੇ ਪੰਜਾਬ ਦੇ, ਤੇ ਅੱਜ ਮਿਲਣ ਆਏ ਕਿਉਂਕਿ ਮੈਂ ਦੁਬਈ ਸਾਂ ਜੀ, ਤੇ ਆਏ ਮੇਰੇ ਸਪਾਂਸਰ ਦੇ, ਤੇ ਮੈਂ ਇੱਥੇ ਨਹੀਂ ਨਹੀਂ ਸੀਗਾ। ਇਹਨਾਂ ਨੇ ਮੈਨੂੰ ਕਿਹਾ ਵੀ ਫਰਵਰੀ ਦੇ ਵਿੱਚ ਆਈ, ਵੀ ਫਰਵਰੀ 'ਚ ਅਸੀਂ ਆ ਜਾਣਾ। ਪੂਰੀ ਫਰਵਰੀ ਨਿਕਲ ਗਈ, ਮਾਰਚ ਚੜ ਗਿਆ, ਪਰ ਇਹ 24 ਨੂੰ ਆ ਗਏ ਸੀ, ਜਦ ਤੱਕ ਮੈਂ ਬਿਜੀ ਸੀਗਾ। ਸੋ ਅੱਜ ਮਿਲ ਕੇ ਸੌ ਕਿਸਮ ਦਾ ਕਿ ਬੜਾ ਆਨੰਦ ਆ ਰਿਹਾ, ਕਿਉਂਕਿ ਇੱਕ ਹੁੰਦੀ ਹੈ, ਇੱਕ ਤਾਂਘ ਹੁੰਦੀ ਹੈ, ਇੱਕ ਭੁੱਖ ਹੁੰਦੀ ਆ। ਉਹ ਜਿਹੜੀ ਭੁੱਖ ਸੀਗੀ ਉਹ ਹੁਣ ਜਾ ਕੇ ਦੇਖ ਦੇਖ ਕੇ ਲੈ ਰਹੀ ਆ, ਪਰ ਹਲੇ ਮਿਟੀ ਨਹੀਂ। ਬਹੁਤ ਸ਼ੁਕਰੀਆ। ਥੈਂਕ ਯੂ ਲਓ ਜੀ। ਜੀ ਜੀ ਇਸ ਤਰ੍ਹਾਂ ਯਾਰ ਫਿਰ ਇੰਨੇ ਦਿਨ ਬਹੁਤ ਵਧੀਆ ਮਜ਼ਾ ਆਉਂਦਾ। ਮੈਨੂੰ ਕੱਲ ਪੁੱਛਿਆ ਨਾ, ਮੈਂ ਕਿਹਾ ਸ਼ਾਇਦ ਕੱਲ ਮੈਂ ਚਲੇ ਜਾਣਾ ਕਿਤੇ ਨਹੀਂ, ਨੌ ਨੌ ਇੱਕ ਕਾਨਫਰੰਸ ਆ ਗਈ ਆ। ਜੇ ਉਹ ਕਾਨਫਰੰਸ ਵਿੱਚ ਨਾ ਹੁੰਦੀ ਤੇ ਮੈਂ ਪਰਸੋਂ ਚੱਲ ਜਾਣਾ ਸੀ 6 ਤਰੀਕ ਨੂੰ, ਕਿਉਂਕਿ ਕੱਲ ਨੂੰ ਸਵੇਰੇ ਕਰਤਾਰਪੁਰ ਜਾ ਕੇ ਮੇਰਾ ਕੰਮ ਨਿਬੜ ਜਾਣਾ। ਤੇ ਹੁਣ ਪੰਗਾ ਇਹ ਆ ਗਿਆ ਕਿ ਅਸੀਂ 9 ਤਰੀਕ ਦੀ ਇੱਕ ਕਾਨਫਰੰਸ ਰੱਖੀ ਹੋਈ ਆ। ਜੋ ਕੋਈ ਮੌਕਾ ਮੈਂ 2 ਦਿਨ ਹੋ ਰਿਹਾ ਕਿ ਮੈਂ ਹੋਰ ਸੱਜਣਾਂ ਨੂੰ ਮਿਲ ਲੈਣਾ, ਫਾਇਦਾ ਉਠਾ ਲੈਂਦੇ ਹਾਂ, ਆ ਦਿਓ ਮੜਿਆ। ਹੋਰ ਤੁਸੀਂ ਬਹੁਤ ਵਧੀਆ ਇਹ ਸਾਰਾ ਸਰ ਕੋ ਇਹ ਹੈ ਕੀ ਹੈ ਜੀ? ਸੂਟ ਇਹ ਹੁੰਦੇ ਨੇ। ਅੱਛਾ, ਸਾਡਾ ਤਾਂ ਮੈਂ ਕੋਈ ਕਿਹਾ ਹਾਂ ਨਹੀਂ ਨਹੀਂ ਨਹੀਂ। ਇਹ ਅੱਗੇ ਵੀ ਆਈ ਸੀ, ਬੜਾ ਸੋਹਣਾ ਆਵਾ ਵੀ ਅੱਗੇ ਮੈਨੂੰ ਆਈ ਇੱਕ ਜੀ। ਅੱਛਾ ਨਾ, ਅੱਛਾ ਚੰਗੀ ਲੱਗੀ। ਹਾਂ ਬੜੀ ਹੈਗੀ ਮੇਰੇ ਕੋਲ ਤੇ। ਹੂੰ ਹੋਰ ਕਿਵੇਂ ਸਾਰਾ ਦਿਨ ਚੰਗੇ ਦਿਨ ਗੁਜ਼ਰ ਗਏ? ਬਹੁਤ ਸੋਹਣੇ ਗੁਜ਼ਰੇ ਨੇ, ਕਿਉਂਕਿ ਛੋਟੇ ਜਿਹੇ ਲੋਕ ਸਾਰੇ ਪਿਆਰ ਕਰਦੇ ਨੇ, ਪਿਆਰ ਵੀ ਇੰਨਾ ਕਰਦੇ ਨੇ ਦੱਸ ਨਹੀਂ ਸਕਦੇ, ਹੈ ਨਾ। ਹਰ ਇੱਕ ਧੱਕੇ ਨਾਲ ਆਪਣੇ ਘਰ ਨੂੰ ਖਿੱਚਦਾ। ਤੇ ਚਲੋ ਇੰਨਾ ਸ਼ੁਕਰ ਹੈ ਕਿ ਮੈਨੂੰ 2 ਵਾਰੀ ਆਉਣ ਕਰਕੇ ਤਜਰਬਾ ਹੋ ਗਿਆ ਵੀ ਇੱਥੇ ਸੰਭਲ ਕੇ ਪੈਰ ਧਰਨੇ ਨੇ ਭਾਈ, ਖਾਣ ਦੇ ਮਾਮਲੇ 'ਚ। ਉਹ ਜਿੱਥੇ ਮਰਜ਼ੀ ਫਿਰੀ ਚੱਲ, ਜਿੱਥੇ ਮਰਜ਼ੀ ਤੁਰਿਆ ਫਿਰ, ਜਿਹਦੇ ਕੋਲ ਮਰਜ਼ੀ ਚਾਹੀ ਚੱਲ, ਕਿਉਂਕਿ ਪਿਆਰੇ ਮਿਲਣਾ, ਪਰ ਖਾਣਾ ਤਾਂ ਆਪਣੀ ਮਰਜ਼ੀ ਦਾ ਬਾਈ, ਕਿਸੇ ਨੇ ਧੱਕਾ ਨਹੀਂ ਚਾਹਿਣਾ। ਉਹ 2 ਦਿਨ ਮੈਨੂੰ ਸਿਖਾਤਾ, ਜਿਵੇਂ ਕਿ ਚਿਹਰੇ ਦੀ ਔਖਾ ਹੋ ਜਿਹੜਾ ਮੈਂ ਵੀ ਬਹੁਤ ਖਾਣਾ, ਮੈਂ ਤਾਂ ਮਹੀਨਾ ਨਾ ਭੁੱਖਾ ਰਹਿ ਗਿਆ। ਹਾਂ ਇਦਾਂ ਹੀ ਹੈ, ਇਹ ਹਾਲ ਨੇ ਤੇ ਇਹ ਹਾਲ ਨੇ। ਬੰਦਾ ਅਪਸੈਟ ਹੋ ਜਾਂਦਾ ਖਾ ਕੇ ਕਿ ਕਿਹਦਾ ਛੱਡੀਏ ਕਿਹਦਾ ਖਾਈਏ, ਕਿਉਂਕਿ ਹਰ ਕੇ ਕਹਿੰਦਾ ਮੈਂ ਤੇਰੇ ਵਾਸਤੇ ਪਕਾਇਆ, ਅਗਲਾ ਤਾਂ ਰੁਪਈਆ ਲਾ ਕੇ ਬਹਿੰਦਾ 50,000 ਰੁਪਈਆ, ਜਿਹੜੀ ਹਿਸਾਬ ਨਾਲ ਰੋਟੀ ਉਹਦੀ ਵਿਚਾਰੇ ਦੀ ਤਿਆਰ ਕਰੀ ਹੁੰਦੀ ਆ, ਤੇ ਬੰਦਾ ਨਹੀਂ ਚੱਕਦਾ 2 ਬੁਰਕੀਆਂ ਉਹਦੇ ਵਿੱਚ, ਕੋਈ ਸਾਡੀ ਰੋਟੀ ਐਟੀ ਐਟੀ, ਉਹਨੇ ਰੋਟੀ ਐਟੀ। ਅੱਛਾ ਐਟਮਾਂ ਇੰਨੀਆਂ ਵੈਰਾਈਟੀਆਂ ਇੰਨੀਆਂ ਹੁੰਦੀਆਂ ਨੇ, ਹੈਰਾਨ ਹੋ ਜੀਦਾ ਵੀ ਇੰਨੀਆਂ ਵੈਰਾਈਟੀਆਂ ਹੈ ਖਾਣੀਆਂ ਤਾਂ ਵਿਚਾਰੇ ਨੇ ਇੰਨੀ ਗਿਆ। ਸਾਡੀ ਪੰਜਾਬੀ ਛੋਟੀ ਆ। ਸਾਡੀ ਬਹੁਤ ਚੰਗਾ ਲੱਗਾ ਤੁਸੀਂ ਆਏ, ਆਉਣਾ ਸੀਗਾ ਤੁਹਾਡਾ ਸਾਰਿਆਂ ਦਾ। ਜੇ ਪ੍ਰਾਹੁਣੇ ਜਿਹੜੇ ਸੀ ਆਪਣੇ, ਉਹ ਰਵਿੰਦਰ ਹੁਣਾਂ ਨੂੰ ਉਸ ਹੋਟਲ 'ਚ ਨਹੀਂ, ਆਪਣੇ ਬਾਕੀ ਜੀ ਜਿਹੜੇ ਸੀ ਆ ਗਏ ਹੁਣ, ਇਹਨਾਂ ਡਿਨਰ ਤੇ ਲੈ ਕੇ ਚੱਲੇ ਆ। ਇੱਥੇ ਲਾਗੇ ਹੋਟਲ ਹੈ ਬਹੁਤ ਵਧੀਆ ਜ਼ਬਰਦਸਤ, ਲਾਹੌਰ ਦੇ ਵਿੱਚ ਬੜੇ ਬੜੇ ਮਜ਼ੇਦਾਰ ਖਾਣੇ ਵਾਲੇ ਹੋਟਲ ਨੇ, ਹੁਣ ਤਾਂ ਲੈ ਕੇ ਚੱਲਦੇ ਲਾਹੌਰ। ਲੋ ਬਈ ਆ ਗਏ ਇਸ ਵੇਲੇ ਆਪਾਂ ਲਾਹੌਰ ਮੋਨਾਲ ਰੈਸਟੋਰੈਂਟ ਡਿਨਰ ਵਾਸਤੇ, ਤੇ ਰਸ਼ ਇੱਥੇ ਬਹੁਤ ਹੁੰਦਾ। ਤੇ ਇਹ ਹੋਟਲ ਹੈ ਮੋਨਾਲ ਰੈਸਟੋਰੈਂਟ। ਇੱਥੋਂ ਲਾਹੌਰ ਤਕਰੀਬਨ ਜਿਹੜਾ ਏਰੀਆ ਗੁਲਬਰਗਾ ਦਾ ਦੇਖਦਾ, ਤੇ ਆਪਣੇ ਸਾਰੇ ਜੀ ਬੈਠੇ ਭੈਣ ਜੀ ਹੁਣੀ। ਇਹਦਾ ਸਮੀ ਕੁਝ ਸੁਣਾਉਣ ਦੇ ਮੂਡ 'ਚ ਸਮਝ ਲੱਗਦਾ ਕੁਝ। ਭੈਣ ਜੀ ਕੁਝ ਸੁਣਾਉਂਗਾ ਲੱਗਦਾ? ਹਾਂਜੀ ਲੱਗਦਾ ਕੁਝ ਸੁਣਾਉਂਗਾ। ਆਪਣੇ ਕੋ ਆਰਟਿਸਟ ਆਈਏ ਹਨਾ, ਤੇ ਆਪਾਂ ਇਹਦੇ ਕੋ ਵੀ ਗਾਣਾ ਸੁਣਨਾ ਵਾ। ਪਹਿਲੇ ਇਹਦੇ ਕੋਈ ਸੁਣ ਲਈਏ, ਕਿਉਂਕਿ ਮੈਂ ਉਹਦਾ ਸੋਚਣ ਡਿਆ ਕਿਹੜਾ ਸੁਣਾਵਾਂ। ਸੁਣਾਉਣਾ ਹੌਲੀ ਜੇ, ਪਹਿਲੇ ਆਪਾਂ ਇਹਨਾਂ ਕੋਲੋਂ ਮੱਠਾ ਜਿਹਾ ਸੁਣਦੇ ਆ। ਚਲੋ ਜੀ। ਪਹਿਲਾਂ ਮੈਂ ਸੁਣਾ ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਜਿੰਨਾ ਰਾਹਾਂ ਦੀ ਮੈਂ ਸਾਰੇ ਨਾ ਜਾਣਾ, ਓਨੀ ਰਾਹੀਂ ਵੇ ਸਾਨੂੰ ਮੁੜਨਾ ਪਿਆ। ਜੁੱਤੀ ਕਸੂਰੀ ਪੈਰੀ ਨਾ ਪੂਰੀ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ, ਹਾਏ ਰੱਬਾ ਵੇ ਸਾਨੂੰ ਤੁਰਨਾ ਪਿਆ। ਵਾਹ ਉਹਨਾਂ ਗਾਉਂਦੀ ਆ ਯਾਰ।
ਚਲੋ ਅੱਛਾ ਤੁਹਾਨੂੰ ਮੌਕਾ ਦਾਂਗੇ ਨਾਲੇ ਆਜ ਸਰੋਪਾ ਦੇਣਾ ਤੁਹਾਨੂੰ ਮੈਂ ਕਿਹਾ ਜਜੀਰੀ ਲਾਗ ਦੇ ਆਪਣੀ ਮੈਂ ਕਿਹਾ ਤੁਹਾਨੂੰ ਮੌਕਾ ਦਾਂਗੇ ਸੋਹਣਾ ਗਾਉਂਦੇ ਜੀ ਦੋਵੇਂ ਭੈਣ ਭਰਾ ਗਾਓ ਨਾ ਚੰਗੇ ਲੱਗੋਗੇ ਕੋਈ ਗੱਲ ਨਹੀਂ ਗਾ ਸਕਦੀ ਯੂਜ਼ਡ ਟੂ ਹੋ ਜਾਣ ਗਾਣਾ ਤੁਹਾਨੂੰ ਸੁਣਾਣੇ ਆ ਕਿੱਦਾਂ ਦਾ ਸੁਣਾਈਏ ਭਾਈ ਤੁਸੀਂ ਦੱਸੋ ਮੌਸਮ ਦੇ ਹਿਸਾਬ ਨਾਲ ਤੇ ਸਿਚੁਏਸ਼ਨ ਦੇ ਹਿਸਾਬ ਨਾਲ ਤੇ ਸਿਚੁਏਸ਼ਨ ਦੇ ਹਿਸਾਬ ਨਾਲ ਮਿੱਠਾ ਹੀ ਬਣਦਾ ਮਿੱਠਾ ਬਣਦਾ। ਮਿੱਠਾ ਬਣਦਾ ਮਿੱਠਾ ਬਣਦਾ ਹਨਾ ਨਾਲੇ ਆਪਣੇ ਕੋਲ ਕਪਲ ਵੀ ਬੈਠਾ ਨਾ ਕਪਲ ਆਪਣੇ ਚ ਇੱਕ ਹੀ ਆ ਤਾਜ ਵਾਲਾ ਗਾਣਾ ਕਿਉਂ ਨਹੀਂ ਸੁਣਾਉਂਦਾ ਜਿਹੜਾ ਤੁਸੀਂ ਫੋਟੋ ਤੇ ਲਾਇਆ ਕਿਹੜਾ ਕਪਲ ਆ ਆ ਵੇਖੋ ਪਿਆਰਾ ਕਪਲ ਸਾਡੇ ਵਿੱਚ ਸਾਡੇ ਕੋਲ ਕਪਲ ਬੈਠਾ ਹਾਂ ਭਾਜੀ ਬਹੁਤ ਸੋਹਣੇ ਲੱਗਣੇ ਤਾਂ ਵੀਡੀਓ ਬਹੁਤ ਸੋਹਣੀ ਆਉਣ ਡਈ ਤੁਹਾਡੀ ਹਾਂ ਬੜੀ ਅੱਛੀ ਬਣੀ ਸੀ ਮੈਂ ਵੀ ਦੇਖੀ ਸੀ ਲਾਈਟਿੰਗ ਬੜੀ ਗੁੱਡ ਆ ਰਹੀ ਹੈ ਚੱਲ ਫਿਰ ਆਉਣ ਦੇ ਸਮੀ ਹਾਂ ਠੀਕ ਆ ਚਲੋ ਜਾਈਏ ਸੁਣਾਨੀ ਜਾਈਏ ਕਹਿੰਦੇ ਅੱਛਾ ਗਾਣਾ ਸੀ ਤੇਰਾ ਰੰਗ ਸੋਹਣਾ ਲੱਗਦਾ ਹੈ। ਮੈਂ ਭਾਈ ਦੀ ਤਰਫੋਂ ਗਾਣ ਲੱਗਾ ਹਾਂ ਭਾਜੀ ਤੁਹਾਡੇ ਵੱਲੋਂ ਤੁਹਾਡੇ ਵੱਲੋਂ ਭਾਜੀ ਤੇਰਾ ਰੰਗ ਸੋਹਣਾ ਲੱਗਦਾ ਦੁਨੀਆ ਦੇ ਰੰਗਾਂ ਚੋਂ ਆਪਣਾ ਮੈਂ ਆਪ ਵਾਰਤਾ ਤੇਰੀਆਂ ਸੰਗਾਂ ਤੋਂ ਹੁਣ ਤਾਂ ਮੇਰੀ ਸਾਰੀ ਜ਼ਿੰਦਗੀ ਪਿਆਰ ਤੈਨੂੰ ਕਰਨ ਲਈ ਐ ਜਿਸਮਾਂ ਦੀ ਗੱਲ ਨਹੀਂ ਯਾਰੀ ਰੂਹਾਂ ਤੱਕ ਪਹੁੰਚੀ ਪਈ ਐ ਤੈਨੂੰ ਕੋਈ ਦੁੱਖ ਜੇ ਦੇਵਾਂ ਖੁਸ਼ੀਆਂ ਦਾ ਮੂੰਹ ਨਾ ਵੇਖਾਂ ਅੱਖੀਆਂ ਵਿੱਚ ਰੱਖਿਆ ਤੈਨੂੰ ਪਲਕਾਂ ਨਾਲ ਮੱਥੇ ਟੇਕਾਂ ਅੱਖੀਆਂ ਵਿੱਚ ਰੱਖਿਆ ਤੈਨੂੰ ਪਲਕਾਂ ਨਾਲ ਮੱਥੇ ਟੇਕਾਂ ਖਿਆਲਾਂ ਦੀ ਸੇਜ ਤੇ ਤੈਨੂੰ ਬਾਂਹ ਤੇ ਹਰ ਰੋਜ਼ ਸਵਾਵਾਂ ਸੁੱਤੀ ਨਾ ਡਰ ਕੇ ਉੱਠ ਜੇ ਸ਼ੋਰਾਂ ਨੂੰ ਚੁੱਪ ਕਰਾਵਾਂ ਟਾਈਮ ਦਾ ਪਤਾ ਨਹੀਂ ਲੱਗਦਾ ਤੇਰੇ ਨਾਲ ਗੱਲ ਜਦ ਹੋਵੇ ਕਈ ਵਾਰ ਪਿਆਰ ਅੱਖਾਂ ਚੋਂ ਹੰਝੂ ਬਣ ਬਣ ਕੇ ਚੋਵੇ ਜਿੰਨੇ ਸਾਇਓਣੇ ਮਿੱਠੀਏ ਤੇਰੇ ਨਾ ਕਰ ਰੱਖੇ ਨੇ ਅੱਖਰ 5 ਤੇਰੇ ਨਾਂ ਦੇ ਸੀਨੇ ਵਿੱਚ ਜੜ ਰੱਖੇ ਨੇ ਅੱਖਰ 5 ਤੇਰੇ ਨਾਂ ਦੇ ਸੀਨੇ ਵਿੱਚ ਜੜ ਰੱਖੇ ਨੇ ਸੁੱਤੇ ਮੇਰੇ ਸੁਪਨੇ ਜਾਗੇ ਝਾਂਜਰ ਦੀ ਛਣ ਛਣ ਸੁਣ ਕੇ ਮੋਰਾਂ ਦੇ ਖੰਭਾਂ ਤੋਂ ਰੰਗ ਤੇਰੇ ਲਈ ਲਿਆਇਆ ਚੁਣ ਕੇ ਹੁਸਨਾ ਨੂੰ ਲੁਕਾਵੇ ਹੱਸਦੀ ਨੂੰ ਦੇਖ ਕੇ ਤੈਨੂੰ ਮੈਨੂੰ ਸੁੱਖ ਦਾ ਸਾਂ ਆਵੇ ਤੂੰ ਹੀ ਏ ਰੌਣਕ ਮੇਲਾ ਜ਼ਿੰਦਗੀ ਮੇਰੀ ਸੁਣੀ ਦਾ ਜੀ ਕਰਦਾ ਗੋਟਾ ਬਣ ਜਾ ਸਜਣਾ ਤੇਰੀ ਚੁੰਨੀ ਦਾ ਜੀ ਕਰਦਾ ਗੋਟਾ ਬਣ ਜਾ ਸਜਣਾ ਤੇਰੀ ਚੁੰਨੀ ਦਾ ਬਾਜੀ ਇਹ ਤੁਸੀਂ ਐਨਵਰਸਰੀ ਵੀ ਕਹਿ ਰਹੇ ਹੋ ਹਾਂਜੀ ਹਾਂਜੀ 25th ਐਨਵਰਸਰੀ ਖਾਣਾ ਦਾਣਾ ਆਪਣਾ ਗਿਆ ਆ ਸਨੈਕਸ ਨੂੰ ਕਿੰਨਾ ਵਾਵਾ ਕੁਝ ਮੰਗਾ ਲਿਆ ਦੇਸੀ ਵਲੈਤੀ ਮਿਕਸ ਕਰ ਲਿਆ ਇਹਦੇ ਚ ਕੀ ਆ ਜੀ ਇਧਰ ਆ ਗਈ ਚਿਪਸ ਕੀ ਹੈ ਚਿਪਸ ਉਹ ਅੱਛੀ ਆ ਜਾ ਹੁਣ ਦੇ ਦੋਸਤਾ ਹੁਣ ਰੋਟੀ ਖਾ ਲਈਏ ਤੇ ਬਾਕੀ ਵਲੌਗ ਹੁਣ ਐਂਡ ਫਿਰ ਆਪਾਂ ਤੁਹਾਨੂੰ ਵਿਖਾਵਾਂਗੇ ਹੁਣ ਆਪਾਂ ਰੋਟੀ ਪਾਣੀ ਇੱਕ ਵਾਰੀ ਖਾ ਲਈਏ ਤੇ ਫਿਰ ਕਰਦੇ ਹਾਂ ਗੱਲਬਾਤ ਲੋ ਵੀ ਦੋਸਤੋ ਖਾਣਾ ਖਾ ਲਿਆ ਠੰਡ ਹੋ ਗਈ ਹੁਣ ਵਾਹਵਾ ਹੁਣ ਜਾਣ ਦੀ ਹੋ ਗਈ ਤਿਆਰੀ ਕਿਉਂਕਿ ਸਵੇਰੇ ਆਪਾਂ ਸਵਖਤ ਜਾਣਾ ਵਕਾਰ ਦੇ ਵਕਾਰ ਕੋ ਬ੍ਰੇਕਫਾਸਟ ਕਰਨਾ ਪਹਿਲਾਂ ਉਹਨਾਂ ਲਾਮਾ ਦਿੱਤਾ ਸੀ ਵੀ ਤੁਸੀਂ ਆਪਣੇ ਘਰਦਿਆਂ ਨਹੀਂ ਮਿਲਾਇਆ ਵਕਾਰ ਨੂੰ ਕਿਹਾ ਤਾਂ ਲਾਮਾ ਤਾਂ ਲਾ ਹੁਣ ਕੱਲ ਦੇ ਵਲੌਗ ਦੇ ਵਿੱਚ ਆਪਾਂ ਜਾਵਾਂਗੇ ਵਕਾਰ ਦੇ ਘਰ ਸਵੇਰੇ ਅਰਲੀ ਨਾਸ਼ਤਾ ਕਰਾਂਗੇ ਤੇ ਕੱਲ ਦੇ ਅੱਜ ਦੇ ਵਲੌਗ 'ਚ ਇੱਥੋਂ ਤੱਕ ਤੁਹਾਡਾ ਸਾਥ ਮਿਲਦੇ ਆ ਫਿਰ ਕੱਲ ਤੱਕ ਦੋ ਇਜਾਜ਼ਤ ਰੱਬ ਰੱਖਾ।